अस्सलाम वालेकुम। मैं उमर दराज यूके ग्लासगो तो ते अज फॉर्मल गपशप होने जा रही है राणा अली शान साहब ना। ते राणा साहब की हाल चाल है? ठीक ठाक हो? मेरी आवाज आ रही थानू? हाँ जी भाजी आ रही। की हाल चाल ने? ठीक ठाक हो? आप जस्ट फॉर्मल ही गपशप लानी है, कोई इंटरव्यू नहीं गा ते बंदा बोर हो जाता। फॉर्मल गपशप लानी है। तुसी सुनाओ ठीक जी? हाँ जी ठीक ठाक बस क्लास किदा अपना किदा सेहत किदा ਤੁਹਾਡੀ ਹੁਣ? हाँ जी भाई माशाल्लाह वधिया सेट है माशाल्लाह। तुसी सुनाओ ठीक ठाक जी? हाँ जी फर्स्ट क्लास शुक्र अल्लाह दा। ते दोबारा किदा मैच खेल रहे हो तुसी? हाँ जी भाई स्टार्ट करते माशाल्लाह दोबारा सेट हो गए अल्लाह का शुक्र है ठीक है जी। ਤੇ ਕਾਫੀ ਦੇਰ ਆਪਣਾ ਤੁਸੀਂ ਜਿਹੜਾ ਵਾ ਮੁਸ਼ਕਲ ਝੱਲੀ ਆ। ਬੜਾ ਮੁਸ਼ਕਲ ਟਾਈਮ ਹੁੰਦਾ ਨਾ ਬੰਦੇ ਤੇ ਜਦੋਂ ਇੱਕ ਜਿਹੜਾ ਵਾ ਆਪਣਾ ਖੇਲ ਕੇ ਤੇ ਜਦੋਂ ਇੰਜਰ ਹੁੰਦਾ ਕਾਫੀ ਟਾਈਮ ਲੈ ਜਾਂਦਾ ਨਾ ਬੰਦੇ ਨੂੰ। ਜਾਂਦਾ ਭਾਜੀ ਤੁਹਾਡੀ ਗੱਲ ਬਿਲਕੁਲ ਬੜਾ ਔਖਾ ਟਾਈਮ ਹੁੰਦਾ। ਅੱਲਾਹ ਪਾਕ ਨੇ ਰਹਿਮਤ ਕਰਤੀ ਦੁਬਾਰਾ ਠੀਕ ਹੋ ਗਈ। ਰਾਣਾ ਸਾਹਿਬ ਇਹ ਦੱਸੋ ਕਿ ਬਚਪਨ ਦੇ ਵਿੱਚ ਸਕੂਲ ਜਦੋਂ ਜਾਂਦੇ ਸੀਗੇ ਤੇ ਉਦੋਂ ਕਿਹੜੀਆਂ ਗੇਮਾਂ ਖੇਲਦੇ ਸੀ? ਉੱਤੇ ਭਾਜੀ ਫੁੱਟਬਾਲ ਖੇਡੀ ਦਾ ਕ੍ਰਿਕਟ ਤੇ ਕਬੱਡੀ ਭਾਜੀ। ਤੇ ਕਿੰਨੀਆਂ ਕਲਾਸਾਂ ਪੜ੍ਹੇ ਹੋ ਤੁਸੀਂ? ਮੈਂ ਭਾਜੀ ਐਫਏ ਕੀਤਾ। ਤੇ ਪੜ੍ਹਾਈ 'ਚ ਕਿੰਨਾ ਹੁਸ਼ਿਆਰ ਸੀਗੇ ਜਾਂ ਜਿਹੜਾ ਵਾ ਠੀਕ ਠਾਕ ਹੀ ਸੀ? ਮੈਟ੍ਰਿਕ ਤੱਕ ਤੇ ਠੀਕ ਸੀਗਾ ਭਾਜੀ, ਅੱਗੋਂ ਫਿਰ ਗੇਮ ਵੱਲੋਂ ਆ ਗਏ। ਅੱਛਾ ਪੀਰੀਅਡ ਵੀ ਭਜਦੇ ਸੀ ਕਿ ਨਹੀਂ ਫੁੱਲ ਟਾਈਮ ਸਟੱਡੀ ਕਰਦੇ ਸੀ? ਨਹੀਂ ਬੜੇ ਮਿਸ ਕਰਾਏ ਭਾਜੀ, ਚੋਰੀ ਭੱਜ ਜਾਈਦਾ ਸੀ ਕਲਾਸ 'ਚ। ਅੱਛਾ ਤੇ ਕਿਹੜਾ ਸਬਜੈਕਟ ਕਿਹੜਾ ਮੁਸ਼ਕਲ ਲੱਗਦਾ ਸੀ? ਸਬਜੈਕਟਸ ਭਾਜੀ ਸਾਨੂੰ ਇੰਗਲਿਸ਼ ਤੇ ਫਿਜ਼ਿਕਸ ਵੀ? ਅੱਛਾ ਸਾਇੰਸ ਪੜ੍ਹੇ ਸੀਗੇ? ਹਾਂਜੀ ਭਾਜੀ ਠੀਕ ਸੀ ਪੜ੍ਹਨ ਨੂੰ ਬਸ। ਤੇ ਫਸਟ ਕਬੱਡੀ ਚ ਜਦੋਂ ਆਏ ਸੀ ਤਾਂ ਫਸਟ ਇੰਟਰਨੈਸ਼ਨਲ ਟੂਰ ਕਿਹੜਾ ਕੀਤਾ ਸੀ ਤੁਸੀਂ? ਫਸਟ ਭਾਜੀ ਪਹਿਲਾਂ ਤਾਂ ਮੈਂ ਪਾਕਿਸਤਾਨ ਖੇਡਿਆ ਸੀਗਾ ਤੇ ਇੰਡੀਆ ਦੀ ਟੀਮ ਆਈ ਸੀ 2014 ਚ ਭਾਜੀ ਮਾਰਚ ਚ। ਅੱਛਾ ਪਾਕਿਸਤਾਨ ਖੇਡੇ ਸੀ ਫਸਟ ਤੁਸੀਂ? ਹਾਂਜੀ ਤੇ ਫਿਰ ਜਿਹੜਾ ਇੰਟਰਨੈਸ਼ਨਲ ਸੀਗਾ ਬਾਹਰ ਨੂੰ ਗਿਆ ਖੇਡਣ ਭਾਜੀ, ਉਹ ਮੈਂ 2 ਮਹੀਨਿਆਂ ਬਾਅਦ ਨਾ ਯੂਕੇ ਖੇਡਣ ਗਿਆ ਸੀ ਭਾਜੀ। ਅੱਛਾ ਉੱਥੇ ਕਿੱਦਾਂ ਦਾ ਐਕਸਪੀਰੀਅੰਸ ਲਿਆ ਸੀ? ਕੋਈ ਪ੍ਰੈਸ਼ਰ ਫੀਲ ਕਰਦੇ ਸੀਗੇ ਜਾਂ ਜਸਟ ਨਾਰਮਲ ਗੇਮ ਹੀ ਖੇਲਦੇ ਰਹੇ? ਯਾਨੀ ਕਿ ਹੁੰਦਾ ਨਾ ਵੀ ਉੱਥੇ ਇੰਟਰਨੈਸ਼ਨਲ ਪਲੇਅਰ ਆਉਂਦੇ ਆ। ਸ਼ੁਰੂ ਜਿਹੜੇ ਮੈਚ ਸੀ ਉਹ ਥੋੜੇ ਔਖੇ ਹੋਏ ਭਾਜੀ ਇਸ ਕਰਕੇ ਕਿ ਇੱਥੇ ਪਾਕਿਸਤਾਨ ਦੀ ਕਬੱਡੀ ਦੀ ਮਿੱਟੀ ਤੇ ਹੁੰਦੀ ਸੀ, ਇੱਥੇ ਭਾਜੀ ਘਾਹ ਸੀਗੇ ਤੇ ਪੂਰੀ ਗਰਾਊਂਡਾਂ ਸੀ, ਲੇਕਿਨ ਬਾਅਦ ਕੰਫਰਟੇਬਲ ਹੋ ਗਏ ਸੀਗੇ, ਠੀਕ ਹੋ ਗਏ ਭਾਜੀ ਬਾਅਦ। ਪਾਕਿਸਤਾਨ ਚ ਵੀ ਵੈਸੇ ਤੁਸੀਂ ਉਹਨਾਂ ਟੌਪ ਪਲੇਅਰਾਂ ਚੋਂ ਹੋ ਜਿਹੜੇ ਕੁਝ ਪਲੇਅਰ ਹੀ ਜਾ ਕੇ ਬਾਹਰ ਖੇਲ ਸਕਦੇ ਆ, ਹਰ ਪਲੇਅਰ ਪਾਕਿਸਤਾਨ ਦਾ ਵੀ ਬਾਹਰ ਜਾ ਕੇ ਖੇਲ ਸਕਦਾ। ਯਾਨੀ ਕਿ ਉਹ ਪ੍ਰੈਸ਼ਰ ਚੱਲਣਾ ਹੁੰਦੀਆਂ ਵਾ, ਸਲਿਪਰੀਆਂ ਹੁੰਦੀਆਂ, ਸਪੀਡ ਜਿਹੜਾ ਤੇਜ਼ ਬੰਦਾ ਖੇਡਦਾ ਵਾ ਉਹਦੇ ਵਾਸਤੇ ਥੋੜਾ ਮੁਸ਼ਕਲ ਹੁੰਦਾ। ਜਿਹੜੇ ਪਾਵਰ ਵਾਲੇ ਬੰਦੇ ਆ ਉਹ ਈਜ਼ੀਲੀ ਭਾਜੀ ਖੇਡ ਲੈਂਦੇ ਉੱਥੇ। ਨਾਲੇ ਇੱਕ ਚੀਜ਼ ਆ ਉਹਨਾਂ ਲੋਕਾਂ ਦੀ ਟ੍ਰੇਨਿੰਗ ਵੀ ਬਹੁਤ, ਜਿਹੜੇ ਇੰਟਰਨੈਸ਼ਨਲ ਪਲੇਅਰ ਬਾਹਰ ਕੰਪਨੀਆਂ 'ਚ ਖੇਲਦੇ ਆ, ਟ੍ਰੇਨਿੰਗ ਬਹੁਤ ਜ਼ਿਆਦਾ ਹੁੰਦੀ ਹੈ ਨਾ। ਹਾਂਜੀ ਭਾਜੀ ਟ੍ਰੇਨਿੰਗ ਤੋਂ ਹਟ ਕੇ ਵੀ ਉਹਨਾਂ ਦੇ ਯਾਨੀ ਕਿ ਸਾਰਾ ਸਾਲ ਉਹਨਾਂ ਦਾ ਸ਼ਡਿਊਲ ਜਿਹੜਾ ਨਾ ਸਕੈਜੂਲ ਬੜਾ ਬਿਜ਼ੀ ਹੁੰਦਾ ਵਾ, ਕਿਉਂਕਿ ਉਹ ਆਊਟ ਆਫ ਕੰਟਰੀ ਖੇਡਦੇ ਆ, ਬਾਅਦ ਚੋਂ ਯਾਨੀ ਕਿ ਇੰਗਲੈਂਡ ਖੇਡਦੇ, ਕੈਨੇਡਾ, ਬਾਅਦ ਅਮਰੀਕਾ ਚਲ ਜਾਂਦੇ, ਫਿਰ ਨਿਊਜ਼ੀਲੈਂਡ ਆ ਜਾਂਦੇ ਆ, ਫਿਰ ਦੁਬਈ ਕੱਪ ਆ ਜਾਂਦਾ, ਫਿਰ ਇੰਡੀਆ ਸੀਜ਼ਨ ਸ਼ੁਰੂ ਹੋ ਜਾਂਦਾ। ਉਹਨਾਂ ਦਾ ਚੱਲ ਤੋਂ ਉਹ ਖੇਲਦੇ ਇੰਟਰਨੈਸ਼ਨਲ, ਲੋਕਲ ਮੈਚਸ ਨਹੀਂ ਖੇਲਦੇ ਨਾ। ਹਾਂਜੀ ਬਹੁਤ ਜ਼ਿਆਦਾ ਖੇਡਦੇ ਭਾਜੀ ਮੈਚ, ਬਹੁਤ ਜ਼ਿਆਦਾ। ਤੇ ਤੁਸੀਂ ਮਾਸ਼ਾਅੱਲਾ ਉੱਥੇ ਜਾ ਕੇ ਆਪਦਾ ਲੋਹਾ ਮਨਵਾਇਆ ਵਾ, ਤੁਸੀਂ ਉਹਨਾਂ 'ਚ ਖੇਲੇ ਆ ਤੇ ਬਹੁਤ ਵੱਡੀ ਗੱਲ ਆ। ਯਾਨੀ ਕਿ ਜਿੱਦਾਂ ਜੈਰੋ ਜਿਹੜਾ ਵਾ ਉਹ ਜੈਰੋ ਹੋ ਗਿਆ ਜਾਂ ਹੋਰ ਜਿੰਨੇ ਵੀ ਵੱਡੇ ਉਹਨਾਂ ਨੂੰ ਤੁਸੀਂ ਜੱਫੇ ਲਾਇਆ ਤੇ ਬਹੁਤ ਯਾਨੀ ਕਿ ਪਾਕਿਸਤਾਨ ਦੀ ਜਿਹੜੀ ਆ ਉਹ ਇੱਜ਼ਤ ਆ ਇਹਦੇ ਵਿੱਚ ਨਾ, ਬਾਹਰ ਜਾ ਕੇ ਉਹਨਾਂ ਪਲੇਅਰਾਂ ਨਾਲ ਖੇਲਣਾ, ਵੱਡੇ ਬੰਦਿਆਂ ਨਾਲ ਬੜੀ ਭਾਜੀ ਯਾਨੀ ਕਿ ਇੱਜ਼ਤ ਦੀ ਗੱਲ ਆ। ਐਡੇ ਵੱਡੇ ਪਲੇਅਰਾਂ ਨਾਲ ਜਾ ਕੇ ਖੇਡਣਾ ਭਾਜੀ, ਅਲਹਮਦੁਲਿਲਾ ਮੈਂ ਤਕਰੀਬਨ ਜਿਹੜੇ ਜੈਰੋ ਹੋਣੇ ਸਾਰੇ ਬੜੇ ਭਾਜੀ। ਹਾਂਜੀ ਤੇ ਇਹ ਹਾਲਾਂਕਿ ਉਹ ਹੋ ਗਿਆ ਜਾਂ ਦੂਸਰੇ ਰੀਡਰ ਹੋ ਗਿਆ ਆਪਣੇ ਜਿਹੜੇ ਆ ਪਾਲਾ ਜਲਾਲਪੁਰੀਆ ਤੇ ਜਾਫੀ ਹੈ ਨਾ ਜੀ,
ਤੇ ਆਪਣੇ ਪਾਕਿਸਤਾਨ ਦੇ ਵਿੱਚੋਂ ਜਸਟ 3-4 ਪਲੇਅਰ ਹੀ ਆ, ਜਿੱਦਾਂ ਕਿ ਤੁਸੀਂ ਹੋ ਗਏ, ਹੀਰਾ ਬੱਟ ਹੋ ਗਿਆ, ਮੁਸ਼ਰਫ ਜਵੇਦ ਜੰਜੂਆ ਹੋ ਗਿਆ, ਜਾਂ ਸ਼ਫੀਕ ਚਿਸ਼ਤੀ ਹੋ ਗਿਆ, 4 ਪਲੇਅਰ ਹੀ ਜਾਂਦੇ ਆ ਨਾ ਜੀ ਜਿਹੜੇ ਉਹਨਾਂ ਹੁਣ ਸਾਰੇ ਖੇਡੇ ਭਾਜੀ ਉੱਥੇ। ਠੀਕ ਹੈ, ਲੇਕਿਨ ਪਾਕਿਸਤਾਨ ਟੀਮ 'ਚ ਖੇਡਣ ਦਾ ਜ਼ਿਆਦਾ ਮੌਕਾ ਮਿਲੇ ਭਾਜੀ, ਇਹ ਹੋਰ ਵਧੀਆ ਸਾਰੇ ਹੁਣ ਉੱਥੇ ਖੇਡ ਕੇ ਭਾਜੀ। ਹਾਂਜੀ, ਕਿਉਂਕਿ ਐਕਸਪੀਰੀਅੰਸ ਵੱਧਦਾ ਨਾ ਬੰਦੇ ਦਾ, ਬੰਦੇ ਨੂੰ ਪਤਾ ਲੱਗਦਾ ਵਾ ਵੀ ਵੱਡੇ ਵੱਡੇ ਪਲੇਅਰਾਂ 'ਚ ਖੇਲਣਾ, ਉਹ ਫਿਰ ਬੰਦੇ ਨੂੰ ਮਜ਼ਾ ਵੀ ਜ਼ਿਆਦਾ ਆਉਂਦਾ ਵਾ ਤੇ ਆਪ ਦਿਖਾਉਣ ਨੂੰ। ਹਾਂਜੀ ਭਾਜੀ। ਤੁਹਾਨੂੰ ਕੀ ਕਮੀ ਮਹਿਸੂਸ ਹੁੰਦੀ ਆ ਪਾਕਿਸਤਾਨ ਦੇ ਵਿੱਚ ਤੇ ਇੰਟਰਨੈਸ਼ਨਲ ਮੈਚਾਂ 'ਚ ਜਿਹੜੇ ਪਾਕਿਸਤਾਨ 'ਚ ਖੇਲਦੇ ਆ, ਜਿਹੜੀਆਂ ਖੁੱਲੀਆਂ ਕਬੱਡੀਆਂ ਜਾਂ ਦੂਸਰੇ ਖੇਲਦੇ ਆ, ਇਹ ਫਿਕਸਿੰਗ ਵੀ ਹੁੰਦੀ ਆ ਜਾਂ ਫੁੱਲ ਯਾਨੀ ਕਿ ਠੀਕ ਹੁੰਦੇ ਆ ਮੈਚ ਇੱਥੇ? ਨਹੀਂ ਭਾਜੀ, ਤਕਰੀਬਨ ਘੱਟ ਮੈਚ ਹੁੰਦੇ ਜਿਹੜੇ ਫਿਕਸ ਜ਼ਿਆਦਾ ਭਾਈ ਬਿਲਕੁਲ ਜੈਨੂਇਨ ਹੁੰਦੇ ਆ। ਸਰਕਲ ਤੇ ਬਿਲਕੁਲ ਨਹੀਂ ਫਿਕਸ ਹੁੰਦੇ, ਸਾਰੇ ਖੇਡਦੇ। ਫਿਕਸ ਤੋਂ ਮੁਰਾਦ ਜਿਹੜੇ ਉਹ ਤੇਲ ਲਾਉਂਦੇ ਆ ਜਾਂ ਕੋਈ ਜੈਲ ਯੂਜ਼ ਕਰਦੇ ਆ ਜਾਂ ਕੋਈ ਇਦਾਂ ਦੀਆਂ ਚੀਜ਼ਾਂ ਯੂਜ਼ ਕਰਦੇ ਆ? ਭਾਈ ਪਾਕਿਸਤਾਨ ਦੀ ਕਬੱਡੀ 'ਚ ਬਹੁਤ ਜ਼ਿਆਦਾ ਹੋ ਗਿਆ ਭਾਈ, ਯਾਨੀ ਕਿ ਹਰ ਰੇਡਰ ਕੋਈ ਵੀ ਹੈ ਨਾ ਭਾਈ, ਉਹ ਬਾਮ ਤੇਲ ਤੋਂ ਬਗੈਰ ਨਹੀਂ ਖੇਡਦਾ। ਹੁਣ ਦੇਖਣ ਵਾਲੇ ਨੂੰ ਨਹੀਂ ਪਤਾ ਕਿ ਕੀ ਹੋਣ ਡਿਆ ਗਰਾਊਂਡ ਦੇ ਵਿੱਚ, ਉਹ ਇਹੀ ਕਹਿੰਦੇ ਯਾਰ ਇਹਨਾਂ ਕੋਲ ਫੜ ਨਹੀਂ ਹੋਣ ਡਿਆ, ਲੇਕਿਨ ਭਾਈ ਲਿਕੁਇਡ ਚੀਜ਼ਾਂ ਬੋਡੀ ਤੇ ਯੂਜ਼ ਕੀਤੀਆਂ ਹੁੰਦੀਆਂ ਤੇ ਉਹਨਾਂ ਦਾ ਕਰਕੇ ਹੱਥ ਭਾਈ ਖੜਦਾ ਹੀ ਨਹੀਂ ਕਿਤੇ। ਤੁਸੀਂ ਫੜ ਵੀ ਲਓਗੇ ਫਿਰ ਵੀ ਬੰਦਾ ਨਿਕਲ ਜਾਊਗਾ, ਗਰੀਸ ਹੁੰਦੀ ਭਾਈ। ਇਹ ਸਟੀਰੋਇਡ ਵੀ ਖਾਂਦੇ ਆ, ਗੋਲੀਆਂ ਵੀ ਖਾਂਦੇ ਆ? ਹਾਂਜੀ, ਕਈ ਪਲੇਅਰ ਭਾਈ ਇਹ ਵੀ ਯੂਜ਼ ਕਰਦੇ ਆ। ਤੇ ਹਾਂਜੀ, ਇਹ ਚਲੋ ਉਹਦਾ ਫਿਰ ਉਸ ਕਬੱਡੀ ਦਾ ਫਿਰ ਫਾਇਦਾ ਕੀ ਆ ਜਿਹੜਾ ਤੁਸੀਂ 2 ਨੰਬਰੀ ਨਾਲ ਖੇਲਨੇ? ਇਹ ਤਾਂ ਹੋਵੇ ਨਾ ਵੀ ਜਿਹੜਾ ਤੁਸੀਂ ਆਪ ਦੀ ਜਾਨ ਪ੍ਰੈਕਟਿਸ ਨਾਲ ਭਾਜੀ, ਬਾਅਦ ਚੋਂ ਬਾਮ ਗਰੀਸ ਤੇਲ ਲਾ ਕੇ ਫਿਰ ਖੇਡਦੇ ਆ, ਬਾਅਦ ਥਾਪੀਆਂ ਮਾਰਦੇ ਨੂੰ ਸ਼ਰਮ ਵੀ ਨਹੀਂ ਹੁੰਦੀ। ਚਲੋ ਤੁਹਾਡੀ ਮਿਹਨਤ ਨਾਲ ਖੇਡੋ, ਮਜ਼ਾ ਵੀ ਹੁੰਦਾ, ਚਲੋ ਭੱਜੋ, ਲੇਕਿਨ ਜਦੋਂ ਬਾਮ ਪਾਣੀ ਲਾ ਕੇ ਥਾਪੀਆਂ ਮਾਰਦੇ ਉਦੋਂ ਭਾਜੀ ਦੁੱਖ ਵੀ ਹੁੰਦਾ ਤੇ ਇਹਨਾਂ ਨੂੰ ਦੇਖ ਕੇ ਹਾਸਾ ਵੀ ਹੁੰਦਾ। ਤੇ ਤੁਸੀਂ ਮਾਸ਼ਾਅੱਲਾ ਕੈਨੇਡਾ, ਇੰਗਲੈਂਡ ਯਾਨੀ ਕਿ ਬਹੁਤ ਵੱਡੇ ਵੱਡੇ ਟੂਰਨਾਮੈਂਟ ਛੋਟੀ ਉਮਰ 'ਚ ਹੀ ਖੇਲੇ ਆ, ਤੁਹਾਡੀ ਅਜੇ ਏਜ ਵੀ ਨਹੀਂ ਇੰਨੀ, ਤੇ ਮਾਸ਼ਾਅੱਲਾ ਤੁਸੀਂ ਇੰਨੇ ਹੰਬਲ ਹੋ ਕਿ ਦੂਸਰੇ ਪਲੇਅਰਾਂ ਨੂੰ ਵੀ ਨਾਲ ਲੈ ਕੇ ਚੱਲਦੇ ਹੋ। ਇਹ ਅੱਜ ਹੀ ਇਹ ਫੈਮਿਲੀ ਚੋਂ ਮਿਲੀ ਹੈ ਜਾਂ ਇੰਨਾ ਯਾਨੀ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਦੇ ਆਪ ਨੂੰ ਕੰਟਰੋਲ ਕੀਤਾ ਆ? ਇਹ ਕਿੱਦਾਂ ਕੀਤਾ? ਬਸ ਭਾਜੀ, ਚਾਹੁਣ ਵਾਲੇ ਉਹਨਾਂ ਦੀਆਂ ਮਾਂ ਪਿਓ ਦੀਆਂ, ਭੈਣ ਭਰਾਵਾਂ ਦੀਆਂ, ਦੋਸਤਾਂ ਦੀਆਂ, ਜਿਹੜੇ ਇੰਨਾ ਪਿਆਰ ਕਰਦੇ ਆ, ਤੇ ਇਹਨਾਂ ਦੀ ਬਦੌਲਤ ਹੀ ਆ ਜੀ ਕਿ ਅੱਲਾਹ ਪਾਕ ਨੇ ਬੜਾ ਯਾਨੀ ਕਿ ਹੌਸਲਾ ਵੀ ਦਿੱਤਾ ਵਾ। ਤੁਹਾਡੇ ਸਾਹਮਣੇ ਕਿ ਇੰਜਰੀ ਆਈ ਆ, ਪਹਿਲੋਂ ਵੀ ਆਈ, ਬਾਅਦ 'ਚ ਫੇਰ ਆਈ ਆ, ਲੇਕਿਨ ਫਿਰ ਅੱਲਾਹ ਪਾਕ ਨੇ ਬੜਾ ਹੌਸਲਾ, ਇਹ ਪਾਰਟ ਆਫ ਗੇਮ ਭਾਜੀ, ਗੇਮ ਦਾ ਹਿੱਸਾ ਜਿਹੜੀ ਇੰਜਰੀ ਆ, ਤੇ ਦੁਬਾਰਾ ਫੇਰ ਸੈੱਟ ਹੋ ਗਿਆ। ਇਹ ਤਾਂ ਗੇਮ ਦਾ ਹਿੱਸਾ ਵਾ, ਇੰਜਰੀ ਆਉਂਦੀ ਆ, ਪਲੇਅਰ ਫਿਰ ਉਸ ਤੋਂ ਬਾਅਦ ਫਿਰ ਹੋਰ ਜ਼ਿਆਦਾ ਉੱਠਦਾ ਵਾ। ਜਿਹੜਾ ਆਪਣਾ ਜਿਗਰੇ ਵਾਲਾ ਪਲੇਅਰ ਆ, ਇੰਜਰੀ ਆਉਂਦੀ ਆ ਉਸ ਤੋਂ ਬਾਅਦ ਹੋਰ ਮਿਹਨਤ ਕਰਕੇ ਆਪਦੇ ਆਪ ਨੂੰ ਬਣਾਉਂਦਾ, ਤੇ ਇੰਜਰੀ ਦੇ ਵਿੱਚ ਜਿੱਦਾਂ ਮੋਰਲ ਡਾਊਨ ਹੁੰਦਾ ਵਾ, ਤਾਂ ਕੀ ਕਰਦੇ ਆ ਫਿਰ ਉਹਦੇ ਵਾਸਤੇ? ਤੁਸੀਂ ਬੂਸਟ ਅਪ ਆਪਦੇ ਆਪ ਨੂੰ ਕਿੱਦਾਂ ਕਰਦੇ ਆ? ਹਾਂਜੀ ਭਾਜੀ, ਤਕਰੀਬਨ ਏਦਾਂ ਹੀ ਆ, ਜਦੋਂ ਇੰਜਰੀ ਆਉਂਦੀ ਫਿਰ ਘਰੇ ਬਹਿ ਬੂ ਕੇ ਭਾਈ ਯਾਨੀ ਕਿ ਫਿਰ ਟਾਈਮ ਪਾਸ ਕਰ ਲਈਦਾ, ਫਿਰ ਰੈਸਟ ਕਰੀਦੀ ਆ। ਰੈਸਟ ਬਹੁਤ ਜ਼ਰੂਰੀ ਹੁੰਦੀ ਭਾਈ ਇੰਜਰੀ। ਆਪਦੀਆਂ ਜਿਹੜੀਆਂ ਗੱਲਾਂ ਬਾਤਾਂ ਕਿੰਨਾ ਸ਼ੇਅਰ ਕਰਦੇ ਆ ਵੀ ਜਦੋਂ ਬੰਦਾ ਇੱਕ ਡਾਊਨ ਹੁੰਦਾ ਵਾ, ਉਦੋਂ ਬੰਦਾ ਲੱਭਦਾ ਵਾ ਕਿਸੇ ਨਾਲ ਗੱਲਬਾਤ ਕਰਕੇ ਹੌਸਲਾ ਹੋਵੇ, ਤੇ ਤੁਸੀਂ ਆਪਦੇ ਵਾਲਿਦ ਸਾਹਿਬ ਦਾ ਬੜੇ ਫਰੀ ਰਾਬਤਾ ਕਰਦੇ ਆ। ਤੇ ਤੁਹਾਨੂੰ ਪਤਾ ਭਾਜੀ ਮੀਡੀਆ ਦਾ ਦੌਰ ਵਾ, ਤੇ ਕੋਈ ਫੋਨ 'ਚ ਹੀ ਆ ਭਰਾ ਘਰ ਮਿਲ ਲੈਂਦੇ ਆ ਬਹਿ ਕੇ, ਫਿਰ ਜਾਂ ਫੋਨ ਦੇ ਵਿੱਚ ਭਾਜੀ ਠੀਕ ਆ, ਵਧੀਆ ਟਾਈਮ ਪਾਸ ਹੋ ਜਾਂਦਾ ਭਾਜੀ। ਹਾਂਜੀ, ਤੁਸੀਂ ਮੈਂ ਕਿਹਾ ਆਪਦੇ ਵਾਲਿਦ ਸਾਹਿਬ ਨਾਲ ਬਹੁਤ ਅਟੈਚ ਹੋ, ਤੇ ਉਹ ਜਾਨੀ ਕਿ ਹੌਸਲਾ ਦਿੰਦੇ ਆ ਤੁਹਾਨੂੰ ਜਦੋਂ ਤੁਹਾਡੇ ਤੇ ਔਖਾ ਟਾਈਮ ਸੀਗਾ? ਤੇ ਵਾਲਿਦ ਸਾਹਿਬ ਬਹੁਤ ਆਪਣੇ ਨਾਲ ਪਿਆਰ ਕਰਦੇ ਆ, ਉਹਨਾਂ ਦੀ ਬਦੌਲਤ ਹੀ ਆ ਕਿ ਇੰਨਾ ਗੇਮ 'ਚ ਆ ਗਏ। ਉਹੀ ਮੈਨੂੰ ਗੇਮ 'ਚ ਲਿਆਉਣ ਵਾਲੇ ਆ, ਉਹ ਵੀ ਯਾਨੀ ਕਿ ਬੜਾ ਉਹਨਾਂ 'ਚ ਅੱਲਾਹ ਪਾਕ ਨੇ ਬੜਾ ਹੌਸਲਾ ਪਾਇਆ। ਅੱਲਾਹ ਪਾਕ ਉਹਨਾਂ ਨੂੰ ਲੰਬੀ ਉਮਰ ਦੇਵੇ, ਸਿਹਤ ਦੇਵੇ। ਹਾਂਜੀ, ਇਹ ਅੱਜ ਦੀ ਟੀਮ ਤੇ ਸਾਰੀ ਜਿਹੜੀ ਉਹਨਾਂ ਦੀ ਵਜ੍ਹਾ ਤੋਂ ਹੈ ਨਾ। ਤੁਸੀਂ ਮਾਸ਼ਾਅੱਲਾ ਜਿਹੜੇ ਮਾੜੇ ਪਲੇਅਰ ਆ ਉਹਨਾਂ ਨੂੰ ਵੀ ਲੈ ਕੇ ਚੱਲਦੇ ਹੋ ਨਾਲ, ਟੀਮ ਬਣਾਈ ਆ, ਟੂਰਨਾਮੈਂਟਾਂ 'ਚ ਉਹਨਾਂ ਨੂੰ ਵੀ ਮੌਕਾ ਦਿੰਦੇ ਹੋ, ਉਹਨਾਂ ਦਾ ਵੀ ਰੋਜ਼ਗਾਰ ਚੱਲਦਾ ਵਾ। ਇਹ ਬਹੁਤ ਅੱਛੀ ਗੱਲ ਆ। ਸਹੀ ਗੱਲ ਆ ਭਾਈ। ਹੁਣ ਤੁਹਾਡੀ ਗੱਲ ਕਿ ਜੇ ਤਗੜੇ ਆ ਉਹਨਾਂ ਨਾਲ ਤਾਂ ਸਾਰੇ ਤੁਰਦੇ ਆ ਸਵਾਦ, ਤਾਂ ਭਾਈ ਕਿਸੇ ਮਾੜੇ ਨਾਲ ਵੀ ਤੁਰੋ। ਮਾੜੇ ਨੂੰ ਤੁਹਾਨੂੰ ਪਤਾ ਭਾਈ ਕੋਈ ਤਗੜਿਆਂ ਮਗਰ ਸਾਰੇ ਭਾਈ ਭੱਜ ਜਾਂਦੇ ਨੇ। ਆਪਾਂ ਸ਼ੁਰੂ ਤੋਂ ਹੀ ਆ, ਅਸੀਂ ਵੀ ਜਦੋਂ ਮਾੜੇ ਹੁੰਦੇ ਸੀ ਸਾਨੂੰ ਵੀ ਬੰਦੇ ਸਾਡੇ ਭਰਾ ਨਾਲ ਲੈ ਕੇ ਤੁਰਦੇ ਹੁੰਦੇ ਸੀ, ਤੇ ਉਹੀ ਇੱਕ ਯਾਨੀ ਕਿ ਕਿਸਮ ਦਾ ਉਦੋਂ ਦੇ ਸ਼ੁਰੂ ਹੋਏ ਆਪਾਂ ਵੀ।
ਇਹ ਥੱਲੇ ਆਪਣਾ ਉਹਨਾਂ ਨੂੰ ਨਾਲ ਭਾਈ। ਹਾਂਜੀ, ਚੜ੍ਹਦੇ ਸੂਰਜਾਂ ਨੂੰ ਹੀ ਸਲਾਮਾਂ ਵਾ। ਤੇ ਰਾਸ਼ਦ ਮਹਿਰ ਸਾਹਿਬ ਤੁਹਾਡੇ ਬਹੁਤ ਅੱਛੇ ਦੋਸਤ ਆ ਤੇ ਸਾਡੇ ਵੀ ਬਹੁਤ ਅੱਛੇ ਜਿਗਰ ਆ ਤੇ ਮਾਸ਼ਾਅੱਲਾ ਬਹੁਤ ਸਪੋਰਟ ਕਰਦੇ ਆ ਕਬੱਡੀ ਨੂੰ। ਤੇ ਉਹਨਾਂ ਬਾਰੇ ਕੀ ਕਹੋਗੇ? ਰਾਸ਼ਦ ਮਹਿਰ ਭਾਜੀ ਆਪਣਾ ਛੋਟਾ ਭਰਾ ਵਾ, ਇਹਦਾ ਮੇਰੀ ਕਬੱਡੀ ਦੇ ਵਿੱਚ ਇਹਦਾ ਸਭ ਤੋਂ ਜ਼ਿਆਦਾ ਅਹਿਮ ਕਿਰਦਾਰ ਰਾਸ਼ਦ ਮਹਿਰ ਦਾ ਭਾਜੀ। ਇਹਨੇ ਮੈਨੂੰ ਨਹੀਂ ਸੀ ਪਤਾ ਭਾਜੀ ਕਿ ਕਬੱਡੀ ਯਾਨੀ ਕਿ ਕਿਤੇ ਪਹੁੰਚਾਈ ਹੈ ਮੇਰੇ ਜੱਫੇ। ਇਹਨੇ ਕੱਟ ਕੇ ਭਾਜੀ ਸ਼ੇਅਰ ਕਰਨੇ, ਸਾਨੂੰ ਤਾਂ ਨੌਲੇਜ ਨਹੀਂ ਸੀ, ਪਰ ਇਹ ਬੰਦੇ ਨੇ ਭਾਜੀ ਯਾਨੀ ਕਿ ਜਿੱਥੇ ਸਾਨੂੰ ਕੋਈ ਨਹੀਂ ਜਾਣਦਾ ਸੀਗਾ, ਇਹ ਬੰਦੇ ਨੇ ਉੱਥੇ ਵੀ ਸਾਡੀ ਵੀਡੀਓ ਪਹੁੰਚਾਈਆਂ ਵਾ। ਸਾਡੀ ਪਬਲਿਸਿਟੀ ਕਰਨ 'ਚ ਭਾਜੀ ਸਭ ਤੋਂ ਜ਼ਿਆਦਾ ਜਿਹੜਾ ਨਾ ਇਹ ਮੇਰੇ ਛੋਟੇ ਵੀਰ ਦਾ ਭਾਜੀ, ਆਪਾਂ ਬਹੁਤ ਦਿਲੋਂ ਧੰਨਵਾਦ ਹੈ। ਤੇ ਇਹਨੇ ਮੇਰੇ ਵਾਸਤੇ ਇੰਨਾ ਟਾਈਮ ਕੱਢਦਾ ਭਾਜੀ, ਬੇਲੋਸ ਹੋ ਕੇ, ਤੇ ਬਹੁਤ ਜ਼ਿਆਦਾ ਪਿਆਰ ਕਰਦਾ ਭਾਜੀ ਸ਼ੁਰੂ ਤੋਂ। ਬਹੁਤ ਹੀ ਅੱਛੀ ਸ਼ਖਸੀਅਤ ਦਾ ਮਾਲਕ ਆ ਤੇ ਬਹੁਤ ਯਾਨੀ ਕਿ ਤੁਹਾਡਾ ਇਸ਼ਕ ਕਰਦਾ, ਤੁਹਾਡੇ ਨਾਲ ਜਿਹੜਾ ਕਬੱਡੀ ਨਾਲ ਇਸ਼ਕ ਕਰਦਾ ਵਾ, ਦੂਸਰਾ ਇਸ਼ਕ ਤੁਹਾਡੇ ਨਾਲ ਕਰਦਾ। ਆਪਾਂ ਵੀ ਛੋਟੇ ਭਰਾਵਾਂ ਤਰ੍ਹਾਂ ਰੱਖਿਆ ਭਾਜੀ ਇਹਨੂੰ, ਤੇ ਮਾਣ ਆ ਭਾਜੀ, ਤੇ ਬਹੁਤ ਝੋਟਾ ਬੰਦਾ ਭਾਜੀ। ਹਾਂਜੀ। ਤੇ ਰਾਣਾ ਸਾਹਿਬ ਹੋਰ ਮਾਸ਼ਾਅੱਲਾ ਤੁਸੀਂ, ਤੁਹਾਡੀ ਆਵਾਜ਼ ਵੀ ਬਹੁਤ ਅੱਛੀ ਆ ਤੇ ਤੁਸੀਂ ਯਾਨੀ ਕਿ ਨਾਤ ਜਦੋਂ ਪੜ੍ਹਦੇ ਹੋ ਤਾਂ ਬਹੁਤ ਅੱਛਾ ਲੱਗਦਾ। ਤੁਸੀਂ ਮਹਿਫਲਾਂ ਤੇ ਵੀ ਜਾਂਦੇ ਹੋ ਜਾਂ ਜਸਟ ਆਪਦੇ ਬਸ ਆਪਦੇ ਘਰ ਦੇ ਵਿੱਚ ਹੀ ਆ ਉਦਾਂ ਹੀ ਜਿਹੜਾ ਆਵਾਜ਼ ਬਹੁਤ ਪਿਆਰੀ ਕਰਦੀ ਭਾਜੀ? ਜਿਹੜੇ ਮਲਾਦ ਹੁੰਦੇ ਸੀ ਨਾ ਭਾਜੀ, ਲਾ ਲਓ ਸਾਡੇ ਪਿੰਡ 'ਚ ਜਾਂ ਨਾਲ ਦੇ ਪਿੰਡਾਂ 'ਚ, ਉਹਨਾਂ 'ਚ ਆਪਾਂ ਜਾਈਦਾ ਸੀ। ਸਕੂਲਾਂ ਵਿੱਚ ਵੀ ਸਕੂਲ ਜਾ ਕੇ ਵੀ ਨਾਤਾ ਪੜ੍ਹੀ ਦੀ ਅਸੀਂ ਕਾਫੀ ਸ਼ੁਰੂ ਤੋਂ ਭਾਜੀ ਨਾਤਾ ਪੜ੍ਹਦੇ। ਬਾਅਦ ਸੱਟ ਲੱਗੀ ਨੱਕ ਤੇ ਮੇਰੇ, ਉਸ ਤੋਂ ਬਾਅਦ ਫਿਰ ਨਹੀਂ ਮੈਂ ਗਿਆ, ਉਦੋਂ ਪਹਿਲਾਂ ਮੈਂ ਪੜ੍ਹਦਾ ਰਿਹਾ ਭਾਜੀ। ਅੱਛਾ, ਨਾਜ਼ ਸ਼ਰੀਫ ਪੜ੍ਹਦੇ। ਹੁਣ ਕੋਈ ਇੱਕ ਅੱਧੀ ਲਾਈਨ ਸੁਣਾ ਦੋਗੇ, ਇੱਕ ਦੋ ਸ਼ੇਰ ਸੁਣਾ ਦੋਗੇ? ਸੁਣਾ ਦਿੰਦੇ ਭਾਜੀ। मरहबा चलेंगे शहे अबरा के पास, इंशाअल्लाह पहुंच जाएंगे सरकार के पास। सुभान अल्लाह, बहुत माशाअल्लाह, बहुत प्यारी आवाज है ਤੁਹਾਡੀ ਤੇ ਬਹੁਤ ਅੱਛੀ ਗੱਲ ਹੈ। ਤੇ ਹੁਣ ਜਿਹੜਾ ਵਾ ਸੌਰੀ ਤੁਸੀਂ ਟਰੈਵਲ ਕਰ ਰਹੇ ਹੋ, ਆਪਦੇ ਕੀਮਤੀ ਟਾਈਮ ਚੋਂ ਟਾਈਮ ਦਿੱਤਾ ਤੇ ਬਹੁਤ ਥੈਂਕ ਯੂ ਤੁਹਾਡਾ। ਅੱਲਾਹ ਪਾਕ ਤੁਹਾਨੂੰ ਜਿਹੜਾ ਵਾ ਜਲਦ ਸਿਹਤਯਾਬ ਕਰੇ, ਤੁਹਾਨੂੰ ਦੁਬਾਰਾ ਤੁਸੀਂ ਕਰੋਨਾ ਦੀਆਂ ਰੌਣਕਾਂ ਮਨਾਓ। ਥੈਂਕ ਯੂ ਵੈਰੀ ਮਚ ਭਾਈ। ਥੈਂਕ ਯੂ ਭਾਈ।